ਦੁਨੀਆ ਭਰ ਵਿੱਚ ਵਸਦੇ 25 ਕਰੋੜ ਤੋਂ ਵੱਧ ਪੰਜਾਬੀਆਂ ਦੇ ਦਿਲ ਦੀ ਧੜਕਣ ਭੁਲੇਖਾ ਟੀਵੀ। ਤੁਹਾਡਾ ਮਨਪਸੰਦ ਭੁਲੇਖਾ ਟੀਵੀ ਜੋ ਭੁਲੇਖਾ ਨਹੀਂ ਪਾਉਂਦਾ, ਰਾਹ ਪਾਉਂਦਾ ਹੈ, ਕੁਰਾਏ ਨਹੀਂ ਪਾਉਂਦਾ। ਤੇ ਉਸੇ ਭੁਲੇਖਾ ਟੀਵੀ ਦੇ ਪ੍ਰੋਗਰਾਮ ਗੱਲਬਾਤ ਦੇ ਨਾਲ ਹਾਜ਼ਰ ਤੁਹਾਡੀ ਸੇਵਾ ਵਿੱਚ ਤੁਹਾਡਾ ਸੇਵਕ। ਜ਼ਹਾਨਤ ਕਿਸੇ ਇੱਕ ਖਿੱਤੇ ਵਿੱਚ ਮਹਿਦੂਦ ਨਹੀਂ ਸਮਝੀ ਜਾ ਸਕਦੀ। ਕਿਸੇ ਇੱਕ ਘਰ ਦੇ ਵਿੱਚ, ਕਿਸੇ ਇੱਕ ਤਬਕੇ ਦੇ ਵਿੱਚ ਮਹਿਦੂਦ ਨਹੀਂ ਸਮਝੀ ਜਾ ਸਕਦੀ। ਦੁਨੀਆ ਦੀਆਂ ਬੇਸ਼ੁਮਾਰ ਮਿਸਾਲਾਂ ਐਸੀਆਂ ਨੇ ਜਿਹਦੇ ਵਿੱਚ ਹੈ ਕਿ ਮਾੜੇ ਤੋਂ ਮਾੜੇ ਹਾਲਾਤ ਦੇ ਵਿੱਚ ਰਹਿਣ ਵਾਲੇ ਲੋਕਾਂ ਨੇ ਉਹ ਕਾਰਨਾਮੇ ਸਰ ਅੰਜਾਮ ਦਿੱਤੇ ਨੇ ਕਿ ਉਹਨਾਂ ਦਾ ਨਾਂ ਤਾਰੀਖ ਦੇ ਵਿੱਚ ਸੁਨਹਿਰੇ ਲਫ਼ਜ਼ਾਂ ਨਾਲ ਲਿਖਿਆ ਜਾਂਦਾ ਹੈ। ਇਸ ਲਈ ਕਿ ਜਿਹੜੇ ਜ਼ਹੀਨ ਬੱਚੇ ਨੇ ਉਹ ਕਿਸੇ ਵੀ ਸਮਾਜ ਦੇ ਵਿੱਚ ਹੋਣ, ਉਹਨਾਂ ਦੇ ਪੈਰਾਂ ਥੱਲੇ ਤਲੀਆਂ ਦੇਣਾ, ਉਹਨਾਂ ਨੂੰ ਸਹੂਲਤਾਂ ਦੇਣਾ ਉਹ ਰਿਆਸਤ ਦਾ ਵੀ ਫਰਜ਼ ਹੈ। ਤੇ ਕੋਈ ਵੀ ਰਿਆਸਤ ਆਪਣੇ ਇਸ ਫਰਜ਼ ਦੇ ਇਸ ਹੱਕ ਤੋਂ ਗਫਲਤ ਦਾ ਮੁਜ਼ਾਹਰਾ ਨਹੀਂ ਕਰਦੀ। ਅਲਬੱਤਾ ਇਹ ਹੁੰਦਾ ਹੈ ਕਿ ਹਕੂਮਤੀ ਵਿਚੋਲੇ ਜਾਂ ਉਸ ਕਾਰ ਸਰਕਾਰ ਨੂੰ ਚਲਾਉਣ ਵਾਲੇ ਉਹਦੇ ਵਿੱਚ ਜ਼ਰੂਰ ਡੰਡੀ ਮਾਰ ਜਾਂਦੇ ਨੇ ਕਿ ਜੋ ਕਿ ਜ਼ਹਾਨਤ ਦੀ ਰਾਹ ਦੇ ਵਿੱਚ ਬੰਨ ਮਾਰਦੇ ਨੇ। ਕੋਸ਼ਿਸ਼ ਹੁੰਦੀ ਹੈ ਕਿ ਇੱਕ ਖਾਸ ਤਬਕੇ ਨੂੰ ਨਵਾਜ਼ਿਆ ਜਾਏ ਜੋ ਕਿ ਪਹਿਲੇ ਹੀ ਬਾਵਸੀਲਾ ਹੋਣ ਤੇ ਉਸ ਤਬਕੇ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਏ ਜਿਨ੍ਹਾਂ ਦੇ ਬੱਚੇ ਬੱਚੀਆਂ ਜ਼ਹਾਨਤ ਦੀ ਉਸ ਦੌੜ ਦੇ ਵਿੱਚ ਅਗਾਂਹ ਵਧਦੇ ਹੋਏ ਨਜ਼ਰ ਆਉਂਦੇ ਨੇ। ਇਸ ਮਸਲੇ ਨੂੰ ਤੁਸੀਂ ਇੰਝ ਸਮਝ ਸਕਦੇ ਹੋ ਕਿ ਦੁਨੀਆ ਦੇ ਮੁਖਤਲਿਫ ਮੁਲਕਾਂ ਵੱਲੋਂ ਪਾਕਿਸਤਾਨ ਨੂੰ ਬੇਸ਼ੁਮਾਰ ਸਕਾਲਰਸ਼ਿਪ ਹਰ ਸਾਲ ਭੇਜੇ ਜਾਂਦੇ ਨੇ ਤੇ ਉਹਨਾਂ ਸਕਾਲਰਸ਼ਿਪਾਂ ਦਾ ਨਾ ਆਉਣ ਦਾ ਪਤਾ ਲੱਗਦਾ ਹੈ, ਨਾ ਜਾਣ ਦਾ ਪਤਾ ਲੱਗਦਾ ਹੈ, ਨਾ ਕੋਈ ਇਹ ਦੱਸਦਾ ਹੈ ਕਿ ਉਸ ਸਕਾਲਰਸ਼ਿਪ 'ਤੇ ਕੋਈ ਮੁਸਤਹਿਕ ਗਿਆ ਹੈ ਜਾਂ ਨਾ ਕੋਈ ਗੈਰ ਮੁਸਤਹਿਕ ਗਿਆ ਹੈ, ਜਾਂ ਕਿ ਵਾਕਈ ਹੱਕ ਇਨਸਾਫ ਦੇ ਨਾਲ, ਸੱਚ ਦੇ ਨਾਲ ਉਹਨਾਂ ਸਕਾਲਰਸ਼ਿਪਾਂ ਦੀ ਵੰਡ ਕੀਤੀ ਗਈ ਹੈ। ਲਿਹਾਜ਼ਾ ਨਤੀਜਾ ਇਹ ਨਿਕਲਦਾ ਹੈ ਕਿ ਸਾਡੀਆਂ ਇੱਥੋਂ ਦੀਆਂ ਪਿਛੜੀਆਂ ਹੋਈਆਂ ਕੌਮਾਂ, ਪਿਛੜੇ ਹੋਏ ਤਬਕੇ, ਮਾੜੇ ਲੋਕ ਜਾਂ ਉਹ ਲੋਕ ਜੋ ਕਿ ਇਸ ਤਬਕਾਤੀ ਨਿਜ਼ਾਮੇ ਤਾਲੀਮ ਦੇ ਵਿੱਚ ਛੱਪਰ ਸਕੂਲਾਂ ਦੇ ਪੜ੍ਹਨ ਵਾਲੇ ਨੇ, ਟਾਟ ਸਕੂਲਾਂ ਦੇ ਪੜ੍ਹਨ ਵਾਲੇ ਨੇ, ਫਟਿਆਂ ਦੇ ਪੜ੍ਹਨ ਵਾਲੇ ਨੇ, ਬੈਂਚਾਂ ਦੇ ਪੜ੍ਹਨ ਵਾਲੇ ਨੇ, ਸਰਕਾਰੀ ਸਕੂਲਾਂ ਦੇ ਪੜ੍ਹਾਕੂ ਨੇ, ਉਹ ਇਸ ਹੱਕ ਤੋਂ ਮਹਿਰੂਮ ਹੋ ਜਾਂਦੇ ਨੇ। ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਕਿਹੜੇ ਸ਼ੋਬੇ ਦੇ ਵਿੱਚ, ਕਿਹੜੇ ਸਬਜੈਕਟ ਦੇ ਵਿੱਚ, ਕਿਹੜੇ ਮੁਲਕ ਵੱਲੋਂ ਕਿਹੜਾ ਵਜ਼ੀਫਾ ਆਇਆ ਹੈ। ਹਾਲਾਂਕਿ ਉਹਨਾਂ ਦਾ ਰਾਈਟ ਬਣਦਾ ਹੈ, ਉਹ ਉਸ ਮੈਰਿਟ 'ਤੇ ਪੂਰਾ ਉਤਰਦੇ ਨੇ ਕਿ ਉਹ ਸਕਾਲਰਸ਼ਿਪ ਉਹਨੂੰ ਮਿਲਣ, ਲੇਕਿਨ ਅਵੇਅਰਨੈਸ ਨਾ ਹੋਣ ਦੀ ਵਜ੍ਹਾ ਦੇ ਨਾਲ, ਉਹਨਾਂ ਨੂੰ ਪਤਾ ਨਾ ਚੱਲਣ ਦੀ ਵਜ੍ਹਾ ਦੇ ਨਾਲ ਇਹ ਸਾਰਾ ਕੁਝ ਬਾਹਰੋਂ ਬਾਰੀ ਗਾਇਬ ਹੋ ਜਾਂਦਾ ਹੈ। ਲੋੜ ਇਸ ਗੱਲ ਦੀ ਹੈ ਕਿ ਜਿੰਨੇ ਵੀ ਸਕਾਲਰਸ਼ਿਪ ਆਉਣ ਉਹਨਾਂ ਨੂੰ ਨਾ ਸਿਰਫ ਇਹ ਹੈ ਕਿ ਪ੍ਰਿੰਟ ਮੀਡੀਆ 'ਤੇ ਜ਼ਾਹਿਰ ਕੀਤਾ ਜਾਏ, ਬਲਕਿ ਇਲੈਕਟ੍ਰੋਨਿਕ ਮੀਡੀਆ 'ਤੇ ਵੀ ਉਹਦੀ ਮਸ਼ਹੂਰੀ ਕੀਤੀ ਜਾਏ ਕਿ ਸਾਡੇ ਕੋਲ ਫਲਾਂ ਮੁਲਕ ਵੱਲੋਂ ਫਲਾਂ ਸ਼ੋਬੇ ਦੇ, ਫਲਾਂ ਐਜੂਕੇਸ਼ਨ ਦੇ, ਫਲਾਂ ਸਬਜੈਕਟ ਦੇ, ਫਲਾਂ ਟ੍ਰੇਡ ਦੇ ਇਹ ਸਕਾਲਰਸ਼ਿਪ ਆਏ ਨੇ ਤੇ ਉਹਦਾ ਕ੍ਰਾਈਟੇਰੀਆ ਇਹ ਬਣਦਾ ਹੈ, ਤਾਂ ਕਿ ਇੱਕ ਓਪਨ ਮੈਰਿਟ ਬਣ ਸਕੇ ਤੇ ਉਹ ਬੱਚੇ ਬੱਚੀਆਂ ਜਿਨ੍ਹਾਂ ਤੱਕ ਇਹ ਸਕਾਲਰਸ਼ਿਪ ਨਹੀਂ ਪਹੁੰਚਦੇ ਉਹ ਵੀ ਇਸ ਮੈਦਾਨੀ ਸ਼ਾਮਲ ਹੋਣ ਤੇ ਆਪਣਾ ਹੱਕ ਹਕੂਕ ਪਾ ਸਕਣ। ਹੁਣ ਇਹ ਜਿਹੜੇ ਸਕਾਲਰਸ਼ਿਪ ਆਉਂਦੇ ਨੇ, ਤੁਸੀਂ ਅਗਰ ਗੌਰ ਕਰੋ ਤੇ ਵੰਡ ਤੋਂ ਲੈ ਕੇ ਹੁਣ ਤੱਕ ਜਿੰਨੇ ਵੀ ਸਕਾਲਰਸ਼ਿਪ ਆਏ ਨੇ, ਕਦੀ ਉਹਦਾ ਡਾਟਾ ਫਰੋਲ ਕੇ ਵੇਖੋ ਕਿ ਜਿਹੜੇ ਉਸ ਸਕਾਲਰਸ਼ਿਪ 'ਤੇ ਬਾਹਰ ਗਏ ਸਨ ਉਹਨਾਂ 'ਚੋਂ ਕਿੰਨੇ % ਵਾਪਸ ਪਰਤੇ ਨੇ ਤੇ ਉਹਨਾਂ ਦੇ ਨਾਲ ਇੱਥੇ ਸਲੂਕ ਕੀ ਹੋ ਰਿਹਾ ਹੈ, ਜੇ ਨਹੀਂ ਪਰਤੇ ਤੇ ਉਹ ਕਿਹੜੇ ਸਲੂਕ ਤੋਂ ਬਚ ਗਏ ਨੇ। ਇਹ ਜ਼ਹਾਨਤ ਦਾ ਬਹਾਓ ਹੈ
ਤੇ ਜ਼ਹਾਨਤ ਦੇ ਬਹਾਵ ਨੂੰ ਤੁਸੀਂ ਉਦੋਂ ਹੀ ਰੋਕ ਸਕਦੇ ਹੋ ਜਦੋਂ ਤੁਸੀਂ ਆਪਣੀ ਥਾਂ ਤੇ, ਆਪਣੇ ਖਿੱਤੇ ਵਿੱਚ, ਆਪਣੀ ਰਿਆਸਤ ਵਿੱਚ ਉਸ ਜ਼ਹਾਨਤ ਨੂੰ ਉਹਦੇ ਮੁਤਾਬਕ ਸਹੂਲਤਾਂ ਦਿਓ, ਤਰਗੀਬਾਂ ਦਿਓ, ਆਸਾਇਸ਼ਾਂ ਦਿਓ, ਐਸਾ ਮਾਹੌਲ ਪੈਦਾ ਕਰੋ ਕਿ ਜਿਹਦੇ ਵਿੱਚ ਉਹ ਖੁੱਲ੍ਹ ਕੇ ਆਪਣੀਆਂ ਜ਼ਹਾਨਤਾਂ ਦਾ, ਆਪਣੀ ਸਲਾਹੀਅਤਾਂ ਦਾ ਮੁਜ਼ਾਹਰਾ ਕਰ ਸਕਣ। ਤੇ ਜੇ ਕਿਸੇ ਮਾੜੇ ਤਬਕੇ ਦੇ ਬੱਚੇ ਬੱਚੀ ਨੂੰ ਮੌਕਾ ਬਣਨ ਦਾ ਕੋਈ ਚਾਂਸ ਲੱਭਦਾ ਹੈ ਤੇ ਫਿਰ ਵਜ਼ੀਫਿਆਂ ਤੱਕ ਉਹਨਾਂ ਦੀ ਪਹੁੰਚ ਉਹ ਨਾਮੁਮਕਿਨ ਬਣਾਉਣਾ ਸਮਝ ਤੋਂ ਬਾਹਰ ਹੈ। ਇਸ ਲਈ ਕਿ ਫਿਰ ਉਹ ਸਾਰੇ ਵਜ਼ੀਫੇ ਜਿਹੜੇ ਕਿ ਬਾਹਰੋਂ ਆਉਂਦੇ ਨੇ ਉਹ ਇੱਕ ਖਾਸ ਤਬਕੇ ਤਾਈਂ ਉੱਪੜ ਕੇ ਗਾਇਬ ਹੋ ਜਾਂਦੇ ਨੇ ਤੇ ਮੀਡੀਓਕਰਸ ਤਾਈਂ, ਲੋਅਰ ਤਬਕੇ ਤਾਈਂ, ਇਹਨਾਂ ਤਬਕਿਆਂ ਦੇ ਪੜ੍ਹੇ ਲਿਖੇ ਬੱਚਿਆਂ ਤਾਈਂ, ਇਸ IQ ਤਾਈਂ ਉਹਨਾਂ ਸਕਾਲਰਸ਼ਿਪਾਂ ਦੀ ਸਾਰੀ ਨਹੀਂ ਪਹੁੰਚਦੀ, ਮੁਖਬਰੀ ਨਹੀਂ ਹੁੰਦੀ, ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਤੇ ਲਿਹਾਜ਼ਾ ਉਹ ਫਿਰ ਪੱਥਰ ਨਾਲ ਟਕਰਾ ਕੇ ਸਿਰ ਜ਼ਖਮਾਨ ਜੋਗੇ ਰਹਿ ਜਾਂਦੇ ਨੇ। ਇਹ ਇੱਕ ਹਿਸਾਬ ਦੇ ਨਾਲ ਨਾਇਨਸਾਫੀ ਹੈ ਕਿ ਜੋ ਵੀ ਸਕਾਲਰਸ਼ਿਪਸ ਬਾਹਰੋਂ ਆਉਣ ਉਹਦਾ ਪਬਲਿਕ ਨੂੰ ਪਤਾ ਹੋਣਾ ਚਾਹੀਦਾ, ਉਹਨਾਂ ਦਾ ਯੂਨੀਵਰਸਿਟੀਆਂ ਨੂੰ, ਕਾਲਜਾਂ ਨੂੰ, ਸਕੂਲਾਂ ਨੂੰ ਪਤਾ ਹੋਣਾ ਚਾਹੀਦਾ ਕਿ ਇਹ ਸਕਾਲਰਸ਼ਿਪ ਆਏ ਨੇ ਇਸ ਫੀਲਡ ਦੇ ਵਿੱਚ ਤੇ ਸਾਡੇ ਸਟੂਡੈਂਟਸ ਨੂੰ ਇਹਦੇ ਮੁਤਾਬਕ ਜਿਹੜਾ ਤਿਆਰੀ ਕਰਨੀ ਚਾਹੀਦੀ ਹੈ ਜਾਂ ਜਿਹੜੇ ਉਸ ਕ੍ਰਾਈਟੇਰੀਆ ਤੇ ਪੂਰਾ ਉਤਰਦੇ ਨੇ ਉਹਨਾਂ ਨੂੰ ਅਪਲਾਈ ਕਰਨਾ ਚਾਹੀਦਾ, ਆਪਣਾ ਮੁਸਤਕਬਲ ਸੰਵਾਰਨਾ ਚਾਹੀਦਾ। ਹੁਣ ਇੱਥੇ ਮਸਲਾ ਇੱਕ ਹੋਰ ਵੀ ਆ ਜਾਂਦਾ। ਮਸਲਾ ਇਹ ਆ ਜਾਂਦਾ ਹੈ ਕਿ ਜੇ ਤੁਸੀਂ ਉਸ ਜ਼ਹਾਨਤ ਨੂੰ ਵਾਪਸ ਲਿਆਉਣਾ ਚਾਹੁੰਦੇ ਹੋ ਜੋ ਕਿ ਉਸ ਸਕਾਲਰਸ਼ਿਪ ਰਾਹੀਂ ਬਾਹਰ ਜਾਂਦੀ ਹੈ, ਮਜ਼ੀਦ ਐਜੂਕੇਸ਼ਨ ਹਾਸਲ ਕਰਦੀ ਹੈ, ਮਜ਼ੀਦ ਸਕਿੱਲ ਪੈਦਾ ਕਰਦੀ ਹੈ, ਤੇ ਫਿਰ ਤੁਹਾਨੂੰ ਇੱਥੇ ਇੱਕ ਐਸਾ ਮਾਹੌਲ ਬਣਾਉਣਾ ਪਏਗਾ, ਐਸੀ ਜ਼ਰਖੇਜ਼ੀ ਲਿਆਉਣੀ ਪਏਗੀ ਕਿ ਜਿਹਦੇ ਵਿੱਚ ਹੈ ਕਿ ਉਹ ਲੋਕ, ਉਹ ਬੱਚੇ ਜਿਹੜੇ ਕਿ ਸਕਾਲਰਸ਼ਿਪ ਤੇ ਬਾਹਰ ਪੜ੍ਹਨ ਗਏ ਨੇ ਉਹਨਾਂ ਲਈ ਕੁਝ ਚਾਰਮ ਹੋਵੇ ਵਾਪਸ ਆਉਣ ਦਾ। ਉਹਨਾਂ ਨੂੰ ਪਤਾ ਹੋਵੇ ਕਿ ਅਸੀਂ ਵਾਪਸ ਆ ਕੇ ਆਪਣੇ ਫੀਲਡ ਦੇ ਵਿੱਚ ਵੀ ਤਰੱਕੀ ਕਰ ਸਕਦੇ ਹਾਂ ਤੇ ਆਪਣੇ ਇਸ ਪ੍ਰੋਫੈਸ਼ਨ ਨੂੰ, ਆਪਣੇ ਇਸ ਸਕਿੱਲ ਨੂੰ ਮਜ਼ੀਦ ਅਗਾਂਹ ਵਧਾ ਸਕਦੇ ਹਾਂ, ਬਹੁਤ ਕੁਛ ਨਵਾਂ ਜਾਣ ਸਕਦੇ ਹਾਂ ਤੇ ਮੁਲਕ ਕੌਮ ਦੀ ਖਿਦਮਤ ਕਰ ਸਕਦੇ ਹਾਂ। ਇਹ ਸਾਰੀਆਂ ਗੱਲਾਂ ਸੋਚਣ ਦੀਆਂ ਨੇ ਔਰ ਸੋਚਣ ਤੋਂ ਬਾਅਦ ਇਹ ਸਾਰੀਆਂ ਗੱਲਾਂ ਕਰਨ ਦੀਆਂ ਨੇ। ਇਸ ਲਈ ਕਿ ਜਦੋਂ ਅਸੀਂ ਆਪਣੇ ਜ਼ਹੀਨ ਲੋਕਾਂ ਨੂੰ ਇੱਥੇ ਹੀ ਬੰਨ ਮਾਰ ਕੇ ਰੋਕ ਦਿਆਂਗੇ, ਇੱਥੇ ਹੀ ਉਹਨਾਂ ਦਾ ਸਾਹ ਘੁੱਟ ਦਿਆਂਗੇ, ਇੱਥੇ ਹੀ ਉਹਨਾਂ ਦੇ ਰਸਤੇ ਮਹਿਦੂਦ ਕਰ ਦਿਆਂਗੇ ਤੇ ਸਾਫ਼ ਜ਼ਾਹਿਰ ਹੈ ਕਿ ਉਹ ਜ਼ਹਾਨਤ, ਉਹ IQ, ਉਹ ਇੱਕ ਨੈਗੇਟਿਵ ਰਸਤਾ ਹੀ ਅਪਣਾ ਸਕਦੀ ਹੈ। ਪੋਜ਼ੀਟਿਵ ਰਵੱਈਏ ਇਹੋ ਜਿਹੇ ਮਾਹੌਲ ਵਿੱਚ ਨਹੀਂ ਆਉਂਦੇ ਜਿੱਥੇ ਜ਼ਬਰ ਤੇ ਘੁੱਟਣ ਦਾ ਮਾਹੌਲ ਹੋਵੇ, ਜਿੱਥੇ ਸਾਹ ਢੱਕਣ ਦੇ ਵੇਲੇ ਹੋਣ। ਲਿਹਾਜ਼ਾ ਬਿਹਤਰ ਹੈ ਕਿ ਸਾਹ ਲੈਣ ਦਿਓ, ਜੀਣ ਦਿਓ, ਜੀਓ ਤੇ ਜੀਣ ਦਿਓ, ਉਹਨਾਂ ਬਾਲਾਂ ਨੂੰ ਉਹਨਾਂ ਦਾ ਹੱਕ ਦਿਓ ਜੋ ਡਿਜ਼ਰਵ ਕਰਦੇ ਨੇ। ਇਹ ਸਕਾਲਰਸ਼ਿਪ ਉਹਨਾਂ ਦਾ ਹੱਕ ਹੈ ਜੋ ਉਸ ਕ੍ਰਾਈਟੇਰੀਆ ਤੇ ਪੂਰਾ ਉਤਰਦੇ ਨੇ। ਇਹ ਨਾ ਵੇਖੋ ਕਿ ਉਹਦਾ ਤਾਲੁਕ ਕਿਹੜੇ ਤਬਕੇ ਨਾਲ ਹੈ, ਮਾੜੇ ਨਾਲ ਹੈ ਜਾਂ ਉੱਚ ਹੱਥ ਨਾਲ ਹੈ। ਹੱਕਦਾਰਾਂ ਤਾਈਂ ਹੱਕ ਉਪੜਨ ਦਿਓ। ਇਸ ਲਈ ਕਿ ਜਿਹੜੇ ਸਕਾਲਰਸ਼ਿਪ ਬਾਹਰਲੇ ਮੁਲਕਾਂ 'ਚੋਂ ਆਉਂਦੇ ਨੇ ਉਹ ਇੱਕ ਮੁਲਕ ਨੂੰ ਆਉਂਦੇ ਨੇ, ਕਿਸੇ ਖਾਸ ਤਬਕੇ ਨੂੰ ਨਹੀਂ ਆਉਂਦੇ, ਉਹਦੇ ਸਾਰੇ ਵਸਨੀਕਾਂ ਲਈ ਹੁੰਦੇ ਨੇ। ਤੇ ਕੋਸ਼ਿਸ਼ ਕਰੋ ਇਹਦੇ ਵਿੱਚ ਰੌਂਦ ਨਾ ਮਾਰੀ ਜਾਏ, ਇਸ ਕੰਮ ਨੂੰ ਇਸ ਤਰੀਕੇ ਨਾਲ ਅਗਾਂਹ ਵਧਾਇਆ ਜਾਏ ਕਿ ਸਾਰੇ ਬੱਚੇ ਜਿਹੜੇ ਕਿ ਮੈਰਿਟ ਤੇ ਪੂਰੇ ਉਤਰਨ, ਉਹ ਸਕਾਲਰਸ਼ਿਪ ਵੀ ਹਾਸਲ ਕਰਨ ਤੇ ਉਹਨਾਂ ਨੂੰ ਇਹ ਚਾਰਮ ਵੀ ਮਹਿਸੂਸ ਹੋਵੇ ਕਿ ਅਸੀਂ ਵਾਪਸ ਆ ਕੇ ਇੱਥੇ ਬੜਾ ਕੁਛ ਕਰਨਾ ਹੈ, ਮੁਲਕੋ ਕੌਮ ਨੂੰ ਅਗਾਂਹ ਲਿਜਾਣਾ। ਹੁਣ ਇਸ ਦੇ ਵਿੱਚ ਇੱਕ ਕਸੂਰ ਪੜ੍ਹਾਕੂ ਬੱਚਿਆਂ ਦਾ ਵੀ ਹੈ। ਸਾਰਾ ਦਿਨ ਮੋਬਾਈਲ ਨਾਲ ਖੇਡਦੇ ਰਹਿਣਗੇ ਲੇਕਿਨ ਕੋਈ ਵੀ ਚੱਜ ਦਾ ਕੰਮ ਮੋਬਾਈਲ ਤੋਂ ਲੱਭਣ ਦੀ ਕੋਸ਼ਿਸ਼ ਨਹੀਂ ਕਰਨਗੇ। ਇਸ ਲਈ ਕਿ ਇਸ ਵੇਲੇ ਪੂਰੀ ਦੁਨੀਆ ਦੇ ਵਿੱਚ, ਖਾਸ ਤੌਰ ਤੇ ਯੂਰਪ ਦੇ ਵਿੱਚ, ਕੋਈ 100 ਦੇ ਕਰੀਬ ਐਸੀਆਂ ਯੂਨੀਵਰਸਿਟੀਆਂ, ਕਾਲਜਿਸ ਹਨ ਜਿੱਥੇ ਕਿ ਮੁਫਤ ਪੜ੍ਹਾਈ ਹੁੰਦੀ ਹੈ। ਐਸੀਆਂ NGOs ਹਨ ਕਿ ਤੁਹਾਡੇ ਵਿੱਚ ਅਗਰ ਤੁਸੀਂ ਆਨਲਾਈਨ ਟੈਸਟ ਉਹਨਾਂ ਦੇ ਇੱਥੇ ਬੈਠੇ ਪਾਸ ਕਰ ਲਓ
ਕਿ ਤੁਹਾਨੂੰ ਘਰ ਤੋਂ ਲੈ ਕੇ 에ਅਰਪੋਰਟ ਤਾਈਂ ਤੇ 에ਅਰਪੋਰਟ ਤੋਂ ਲੈ ਕੇ ਉਸ ਮੁਲਕ ਤਾਈਂ ਦਾ ਟਿਕਟ ਵੀ ਐਨਜੀਓ ਦਿੰਦੀਆਂ ਨੇ ਜੋ ਐਜੂਕੇਸ਼ਨ ਦੇ ਹਵਾਲੇ ਨਾਲ ਕੰਮ ਕਰ ਰਹੀਆਂ ਨੇ। ਉੱਥੇ ਵੀ ਤੁਹਾਨੂੰ ਪੈਸੇ ਨਹੀਂ ਚਾਹੀਦੇ, ਉੱਥੇ ਵੀ ਤੁਹਾਨੂੰ ਜਿਹੜਾ ਹੈ ਸਟੂਡੈਂਟ ਲੋਨ ਮਿਲ ਜਾਂਦੇ ਨੇ, ਕੰਪਨੀਆਂ ਉਹ ਸਪਾਂਸਰ ਕਰਦੀਆਂ ਨੇ, ਜਾਂ ਐਸੇ ਅਦਾਰੇ ਜੋ ਕਿ ਐਜੂਕੇਸ਼ਨ ਨੂੰ ਪ੍ਰਮੋਟ ਕਰਦੇ ਨੇ ਉਹ ਦਸਤੇ ਸ਼ਫਕਤ ਰੱਖਦੇ ਨੇ, ਤੁਹਾਡੀ ਮਾਲੀ ਮਸਾਇਲ ਨੂੰ ਪੂਰਾ ਕਰਦੇ ਨੇ। ਤੇ ਬਾਲ ਵੀ ਅਗਰ ਚਾਹਣ ਤੇ ਮੋਬਾਈਲ ਨੂੰ ਉਹਦਾ ਸਹੀ ਹੱਕ ਦੇਣ, ਉਹਦੇ ਰਾਈਟਸ ਦੇਣ, ਤੇ ਮੋਬਾਈਲ ਦਾ ਗਲਤ ਇਸਤੇਮਾਲ ਕਰਨ ਦੇ ਬਜਾਏ ਐਸੀਆਂ ਵੈਬਸਾਈਟਾਂ ਸਰਚ ਕਰਨ, ਐਸੀਆਂ ਯੂਨੀਵਰਸਿਟੀਆਂ ਸਰਚ ਕਰਨ, ਐਸੇ ਕਾਲਜ ਸਰਚ ਕਰਨ ਜਿੱਥੋਂ ਉਹਨਾਂ ਨੂੰ ਅਗਾਂਹ ਵਧਣ ਦੇ ਰਸਤੇ ਲੱਭਣ। ਗੱਲ ਨਿੱਕੀ ਜਿਹੀ, ਯਾਰ ਫਰੂਕਾ ਕੀ ਬਣੇਗਾ ਇਸ ਦੁਨੀਆ ਦਾ? ਮੈਨੂੰ ਤੇ ਕੋਈ ਸਮਝ ਨਹੀਂ, ਤੁਹਾਨੂੰ ਹੈ ਜੇ ਸਮਝੋ ਤੇ ਸਮਝਾਓ, ਕਹਾਣੀ ਬੰਨੇ ਲਾਓ। ਗੱਲ ਨਿੱਕੀ ਜਿਹੀ, ਯਾਰ ਫਰੂਕਾ ਕੀ ਬਣੇਗਾ ਇਸ ਦੁਨੀਆ ਦਾ? ਗੱਲ ਨਿੱਕੀ ਜਿਹੀ।